ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਇੱਕ ਖਾਸ ਗੱਲ ਸਿੱਖਾਂਗੇ ਕਿ ਇਹ ਬੰਦਾ ਜਾਂ ਇਹ ਇਨਸਾਨ ਜਿਹੜਾ ਇਸ ਦੁਨੀਆ ਤੇ ਚੱਲਦਾ ਫਿਰਦਾ ਹੈ, ਬੜੀ ਆਬਾਦੀ ਹੈ, ਕਿੰਨੇ ਮੁਲਕ ਬਣੇ, ਜ਼ਮੀਨ ਭਰੀ ਹੈ, ਕਿੰਨੀ ਦੁਨੀਆ ਹੈ। ਖੁਦਾ ਨੇ ਇਹ ਦੁਨੀਆ ਜਾਂ ਇਨਸਾਨ ਨੂੰ ਕਿੰਨੇ ਤਰੀਕਿਆਂ ਨਾਲ ਬਣਾਇਆ, ਇਹ ਅਸੀਂ ਅੱਜ ਵੇਖਾਂਗੇ ਕਿ ਇਹ ਇਨਸਾਨ ਇੱਥੋਂ ਤੱਕ ਪਹੁੰਚਿਆ। ਕੁਝ ਖੁਦਾ ਦੀ ਮਰਜ਼ੀ ਨਾਲ ਚੱਲਦਾ ਹੈ ਤੇ ਕੁਝ ਆਪਣੀ ਮਰਜ਼ੀ ਨਾਲ ਚੱਲਦਾ ਹੈ। ਤੇ ਅਸੀਂ ਇਹ ਵੇਖਾਂਗੇ ਅੱਜ ਕਿ ਇਹ ਦੁਨੀਆ ਦੇ ਉੱਤੇ ਕਿੰਨੇ ਤਰੀਕਿਆਂ ਨਾਲ ਆਇਆ, ਜੰਮਿਆ ਜਾਂ ਪੈਦਾ ਹੋਇਆ। ਸਾਨੂੰ ਬਾਈਬਲ ਮੁਕੱਦਸ ਪੈਦਾਇਸ਼ ਦੀ ਕਿਤਾਬ ਤੋਂ ਦੱਸਦੀ ਏ। ਪੈਦਾਇਸ਼ ਉਹਦਾ ਦੂਜਾ ਬਾਬ ਤੇ ਉਹਦੇ ਦੂਜੇ ਬਾਬ 'ਚ ਲਿਖਿਆ ਹੋਇਆ ਕਿ ਖੁਦਾ ਨੇ ਮਿੱਟੀ ਲਈ ਤੇ ਉਹਦੇ ਨਾਲ ਆਦਮ ਨੂੰ ਬਣਾਇਆ, ਯਾਨੀ ਮਿੱਟੀ ਗੋ ਕੇ ਇੱਕ ਬੁੱਤ ਬਣਾਇਆ। ਤੇ ਫਿਰ ਅੱਗੇ ਕਹਿੰਦਾ ਉਹਦੇ ਨਥਨਾਂ ਦੇ ਵਿੱਚ ਜ਼ਿੰਦਗੀ ਦਾ ਦਮ ਫੂਕਿਆ। ਜਦੋਂ ਜ਼ਿੰਦਗੀ ਦਾ ਦਮ ਫੂਕਿਆ ਤੇ ਉਹ ਗਲਾ ਕੱਢਣ ਲੱਗ ਪਿਆ, ਜਾਨ ਉਹਦੇ 'ਚ ਆ ਗਈ। ਤੇ ਪਹਿਲਾ ਤਰੀਕਾ, ਆਦਮ ਨੂੰ ਜਦੋਂ ਬਣਾਇਆ, ਇਨਸਾਨ ਨੂੰ ਜਦੋਂ ਬਣਾਇਆ ਤੇ ਖੁਦਾ ਨੇ ਮਿੱਟੀ ਨਾਲ ਬਣਾਇਆ। ਇਹ ਸਾਨੂੰ ਯਾਦ ਰੱਖਣਾ ਪਏਗਾ ਤੇ ਤਰੀਕੇ ਵੀ ਯਾਦ ਰੱਖਣੇ ਪੈਣਗੇ। ਦੂਜਾ ਤਰੀਕਾ, ਖੁਦਾ ਨੇ ਜਦੋਂ ਵੇਖਿਆ ਕਿ ਆਦਮ ਦਾ ਕੱਲਿਆਂ ਰਹਿਣਾ ਠੀਕ ਨਹੀਂ, ਤੇ ਪੈਦਾਇਸ਼ ਦੀ ਕਿਤਾਬ ਦੇ ਵਿੱਚ ਹੀ ਦੂਜੇ ਬਾਬ 'ਚ ਹੀ ਖੁਦਾ ਨੇ ਇਹ ਗੱਲ ਕਹੀ ਕਿ ਮੈਂ ਇਹਦਾ ਮਦਦਗਾਰ ਬਣਾਵਾਂਗਾ। ਬਾਈਬਲ ਆਂਦੀ ਏ ਕਿ ਖੁਦਾ ਨੇ ਆਦਮ ਦੇ ਉੱਤੇ ਨੀਂਦ ਭੇਜੀ। ਐਸੀ ਨੀਂਦ ਕਿ ਸੁੱਤਾ ਆਇਆ। ਤੇ ਮੈਂ ਜ਼ਾਤੀ ਤੌਰ ਤੇ ਕਹਿਣਾ ਵਾਂ, ਖੁਦਾ ਨੇ ਉਹ ਤੇ ਗਹਿਰੀ ਨੀਂਦ ਤੇ ਵੱਡੀ ਭੇਜੀ, ਲੇਕਿਨ ਐ ਜਿਵੇਂ ਉਹਨੂੰ ਬੇਹੋਸ਼ ਕੀਤਾ। ਤੇ ਬਾਈਬਲ ਕਹਿੰਦੀ ਹੈ ਕਿ ਉਹਦੀ ਪਸਲੀਆਂ ਦੇ ਵਿੱਚੋਂ ਇੱਕ ਪਸਲੀ ਕੱਢ ਲਈ, ਯਾਨੀ ਖੁਦਾ ਨੇ ਆਪਰੇਸ਼ਨ ਕੀਤਾ ਵਾ। ਆਪ ਨੀਂਦ ਘੱਲ ਕੇ ਉਹਨੂੰ ਬੇਹੋਸ਼ ਕਰਕੇ ਉਹਦੀ ਪਸਲੀਆਂ ਦੇ ਵਿੱਚੋਂ ਇੱਕ ਪਸਲੀ ਕੱਢ ਲਈ। ਤੇ ਉਸ ਪਸਲੀ ਦੇ ਨਾਲ, ਉਸ ਪਸਲੀ ਨੂੰ ਖੁਦਾ ਨੇ, ਯਾਨੀ ਕਿ ਉਹ ਪਸਲੀ ਰੱਖੀ ਤੇ ਉਹਦੇ ਨਾਲ ਹਵਾ ਨੂੰ ਤਿਆਰ ਕੀਤਾ। ਯਾਨੀ ਅੰਮਾ ਹਵਾ ਬਾਬੇ ਆਦਮ ਦੀ ਬੀਵੀ। ਖੁਦਾ ਤਿਆਰ ਕਰਕੇ ਸੋਹਣੀ ਬੜੀ ਜਦੋਂ ਲੈ ਕੇ ਆਇਆ ਨਾ, ਕਿ ਖੁਦਾ ਨੇ ਇੰਜ ਨੈਣ ਨਕਸ਼ ਬਣਾਏ, ਹਰ ਚੀਜ਼ ਨਾਜ਼ੁਕ ਤਰੀਕੇ ਨਾਲ ਬਣਾਈ ਤੇ ਖੂਬਸੂਰਤ ਸੋਹਣੀ ਜੀ ਬਣਾ ਕੇ, ਤੇ ਜਦੋਂ ਖੁਦਾ ਲੈ ਕੇ ਆਇਆ ਨਾ, ਆਪ ਉਹਦੀ ਬਾਂਹ ਫੜ ਕੇ, ਤੇ ਇੱਕ ਗੱਲ ਦੱਸਾਂ, ਇਹ ਬੜਾ ਜ਼ਰੂਰੀ ਹੈ ਯਾਦ ਰੱਖਣਾ। ਸਾਡੇ ਕ੍ਰਿਸਚਨਾਂ ਦੇ ਵਿੱਚ, ਮਸੀਹੀਆਂ ਦੇ ਵਿੱਚ ਜਦੋਂ ਨਿਕਾਹ ਹੁੰਦਾ ਤੇ ਉਦੋਂ ਬਾਪ ਜਾਂ ਭਰਾ ਦੁਲਹਨ ਨੂੰ ਲੈ ਕੇ ਆਉਂਦਾ ਤੇ ਨਿਕਾਹ ਲਈ ਰੀਚੁਅਲ ਪਾਈ ਹੁੰਦੀ ਹੈ ਜਾਂ ਲਾਲ ਜੋੜਾ ਪਾਇਆ ਹੁੰਦਾ ਤੇ ਭਰਾ ਲੈ ਕੇ ਆਉਂਦਾ। ਇਹ ਖੁਦਾ ਨੇ ਇਹ ਚੀਜ਼ ਸਿਖਾਈ ਹੈ ਸਾਨੂੰ। ਖੁਦਾ ਨੇ ਇਹ ਦੱਸਿਆ ਹੈ ਕਿ ਬਾਪ ਆਪ ਆਪਣੀ ਬੇਟੀ ਨੂੰ ਲੈ ਕੇ ਜਾਏ। ਅਸੀਂ ਬਾਪ ਇਸ ਲਈ ਕਹਿੰਦੇ ਆ ਕਿ ਬਣਾਉਣ ਵਾਲਾ ਉਹੀ ਹੈ, ਮਾਲਕ ਤੇ ਉਹੀ ਹੈ ਨਾ। ਉਹਨੇ ਆਦਮ ਨੂੰ ਵੀ ਉਹਨੇ ਬਣਾਇਆ ਤੇ ਹਵਾ ਨੂੰ ਵੀ ਉਹਨੇ ਬਣਾਇਆ। ਆਦਮ ਨੂੰ ਮਿੱਟੀ ਨਾਲ ਬਣਾਇਆ ਤੇ ਹਵਾ ਨੂੰ ਉਹਦੀ ਪਸਲੀਆਂ ਦੇ ਵਿੱਚੋਂ ਪਸਲੀ ਕੱਢ ਲਈ ਤੇ ਉਹਦੇ ਨਾਲ ਉਹਨੇ ਹਵਾ ਤਿਆਰ ਕੀਤੀ। ਤੇ ਦੋਵਾਂ ਨੂੰ ਜਦੋਂ ਲਿਆਂਦਾ, ਹਵਾ ਨੂੰ ਜਦੋਂ ਲੈ ਕੇ ਆਇਆ ਤੇ ਦੋਵਾਂ ਨੂੰ ਇਕੱਠਿਆਂ ਕੀਤਾ। ਲੇਕਿਨ ਇਕੱਠਿਆਂ ਕਰਨ ਤੋਂ ਪਹਿਲੋਂ ਆਦਮ ਕਹਿੰਦਾ, ਬੜਾ ਖੁਸ਼ ਹੋਇਆ ਵੇਖ ਕੇ, ਐ ਮੇਰੀ ਹੱਡੀਆਂ ਚੋਂ ਹੱਡੀ ਤੇ ਮੇਰੇ ਗੋਸ਼ਤ ਦੇ ਵਿੱਚੋਂ ਗੋਸ਼ਤ, ਇਹ ਮੇਰੇ ਵਰਗੀ ਹੈ ਬਿਲਕੁਲ। ਬੜਾ ਖੁਸ਼। ਖੁਦਾ ਨੇ ਉਹਨਾਂ ਨੂੰ
ਬਾਗ ਏਦਨ ਦੇ ਵਿੱਚ ਰੱਖ ਦਿੱਤਾ। ਤੇ ਬਾਈਬਲ ਆਂਦੀ ਹੈ ਕਿ ਜਦੋਂ ਉਹਨਾਂ ਗੁਨਾਹ ਕਰ ਲਿਆ ਤੇ ਫਿਰ ਉਹਨਾਂ ਬਾਗ ਏਦਨ ਚੋਂ ਖੁਦਾ ਨੇ ਇਹਨਾਂ ਨੂੰ ਕੱਢ ਦਿੱਤਾ। ਹੁਣ ਦੋ ਤਰੀਕੇ ਤੇ ਹੋ ਗਏ ਨੇ ਆਦਮ ਦੇ ਬਣਨ ਦੇ, ਇਨਸਾਨ ਦੇ ਬਣਨ ਦੇ। ਆਦਮ ਨੂੰ ਮਿੱਟੀ ਨਾਲ ਬਣਾਇਆ ਤੇ ਅੰਮਾ ਹਵਾ ਨੂੰ ਆਦਮ ਦੀ ਪਸਲੀ ਦੇ ਵਿੱਚੋਂ ਇੱਕ ਪਸਲੀ ਕੱਢ ਕੇ ਤੇ ਉਹਦੇ ਨਾਲ ਬਣਾਇਆ। ਦੋ ਤਰੀਕੇ ਹੋ ਗਏ। ਹੁਣ ਤੀਜਾ ਤਰੀਕਾ ਵੇਖਦੇ ਹਾਂ। ਪੈਦਾਇਸ਼ 4 ਬਾਬ ਦੇ ਵਿੱਚ ਲਿਖਿਆ ਹੈ ਕਿ ਆਦਮ ਆਪਣੀ ਬੀਵੀ ਹਵਾ ਕੋਲ ਗਿਆ ਤੇ ਉਹ ਹਾਮਲਾ ਹੋਈ ਤੇ ਉਹਨੇ ਇੱਕ ਪੁੱਤਰ ਜੰਮਿਆ ਜਿਹਦਾ ਨਾਮ ਕਾਇਨ ਸੀ। ਯਾਨੀ ਤੀਜਾ ਤਰੀਕਾ ਸਾਨੂੰ ਮਿਲਦਾ ਹੈ, ਮਰਦ ਤੇ ਔਰਤ ਦੇ ਮਿਲਾਪ ਨਾਲ ਇਨਸਾਨ ਪੈਦਾ ਹੁੰਦਾ ਹੈ। ਪਹਿਲਾ ਤਰੀਕਾ ਆਦਮ ਦਾ ਕਿ ਖੁਦਾ ਨੇ ਮਿੱਟੀ ਨਾਲ ਬਣਾਇਆ। ਦੂਜਾ ਤਰੀਕਾ ਪਸਲੀਆਂ ਚੋਂ, ਉਹਦੀ ਪਸਲੀਆਂ ਚੋਂ ਇੱਕ ਪਸਲੀ ਕੱਢ ਲਈ ਤੇ ਉਹਦੇ ਨਾਲ ਬਣਾਇਆ। ਤੇ ਤੀਜਾ ਮਰਦ ਤੇ ਔਰਤ ਦੇ ਮਿਲਾਪ ਨਾਲ ਬਣਿਆ। ਹੁਣ ਚੌਥਾ ਤਰੀਕਾ ਖੁਦਾ ਦਾ ਇੱਕ ਹੋਰ ਹੈ। ਯਿਸੂ ਮਸੀਹ ਦੀ ਪੈਦਾਇਸ਼ ਤੇ ਖੁਦਾ ਨੇ ਕੁੰਵਾਰੀ ਮਰੀਮ ਤੋਂ ਯਿਸੂ ਮਸੀਹ ਦੀ ਪੈਦਾਇਸ਼ ਕਰਾ ਕੇ ਦੱਸਿਆ ਕਿ ਮੈਂ ਸਭ ਕੁਝ ਕਰ ਸਕਦਾ। ਬਗੈਰ ਬਾਪ ਤੋਂ ਇਨਸਾਨ ਆਂਦਾ ਸੀ, ਮਰਦ ਤੇ ਔਰਤ ਦਾ ਮਿਲਾਪ ਜਦੋਂ ਹੁੰਦਾ ਹੈ ਤੇ ਉਦੋਂ ਔਲਾਦ ਹੁੰਦੀ ਹੈ। ਲੇਕਿਨ ਖੁਦਾ ਨੇ ਮੁਕੱਦਸਾ ਮਰੀਮ ਦੇ ਜ਼ਰੀਏ ਆਪਣੀ ਕੁਦਰਤ ਦੇ ਨਾਲ ਤੇ ਰੂਹ ਕੁਦਸ ਦੀ ਕੁਦਰਤ ਦੇ ਨਾਲ ਯਿਸੂ ਮਸੀਹ ਦੀ ਪੈਦਾਇਸ਼ ਕਰਾਈ। ਤੇ ਯਿਸੂ ਮਸੀਹ ਦੀ ਜਦੋਂ ਪੈਦਾਇਸ਼ ਹੋਈ ਤੇ ਬਗੈਰ ਬਾਪ ਤੋਂ ਹੋਈ। ਤੇ ਇਹ ਚੌਥਾ ਤਰੀਕਾ ਸੀ ਇਨਸਾਨ ਦੇ ਪੈਦਾ ਹੋਣ ਦਾ। ਤੇ ਜਦੋਂ ਅਸੀਂ ਇਸ ਚੌਥੇ ਤਰੀਕੇ ਤੇ ਗੌਰ ਕਰਨੇ ਤੇ ਹੈ ਵੀ ਅਜੀਬ। ਖੁਦਾ ਨੇ ਸਾਰੇ ਤਰੀਕੇ ਅਜੀਬ ਹੀ ਰੱਖੇ ਨੇ। ਪਹਿਲੋਂ ਉਹਨੇ ਮਿੱਟੀ ਲਈ, ਉਹਨੂੰ ਗੋਇਆ, ਇੱਕ ਬੁੱਤ ਬਣਾਇਆ ਤੇ ਉਹਦੇ ਨਥਨਾਂ ਦੇ ਵਿੱਚ ਯਾਨੀ ਜ਼ਿੰਦਗੀ ਦਾ ਦਮ ਫੂਕਿਆ ਤੇ ਬੰਦਾ ਬੋਲਣ ਡਿਆ ਪਿਆ, ਆਦਮ ਬੋਲਣ ਡਿਆ ਪਿਆ। ਫਿਰ ਉਹਦੀ ਪਸਲੀਆਂ ਚੋਂ ਇੱਕ ਪਸਲੀ ਕੱਢੀ ਤੇ ਉਹਦੇ ਨਾਲ ਹਵਾ ਤਿਆਰ ਕੀਤੀ। ਇਹ ਵੀ ਨਵਾਂ ਤਰੀਕਾ। ਫਿਰ ਖੁਦਾ ਨੇ ਇੱਕ ਹੋਰ ਕੰਮ ਕੀਤਾ, ਮਰਦ ਤੇ ਔਰਤ ਦੇ ਮਿਲਾਪ ਦੇ ਨਾਲ ਔਲਾਦ ਪੈਦਾ ਆਣੀ ਸ਼ੁਰੂ ਹੋ ਗਈ ਤੇ ਦੁਨੀਆ ਬਣਦੀ ਗਈ। ਇਹ ਤੀਜਾ ਤਰੀਕਾ ਸੀ। ਤੇ ਚੌਥਾ ਤਰੀਕਾ ਇਨਸਾਨ ਦੀ ਸੋਚ ਤੋਂ ਫਿਰ ਬਾਹਰ ਕਿ ਖੁਦਾ ਨੇ ਜਦੋਂ ਯਿਸੂ ਮਸੀਹ ਦੀ ਪੈਦਾਇਸ਼ ਨੂੰ ਹੋਣ ਦਿੱਤਾ, ਕਰਾਇਆ ਤੇ ਉਹ ਬਗੈਰ ਬਾਪ ਤੋਂ ਹੋਈ ਹੈ। ਮੁਕੱਦਸਾ ਮਰੀਮ ਕੁਆਰੀ ਚੋਂ ਪੁੱਤਰ ਹੋਇਆ। ਇਹ ਖੁਦਾ ਨੇ ਚੌਥੀ ਦਫਾ ਕਰਕੇ ਵੀ ਆਪਣੀ ਕੁਦਰਤ ਜ਼ਾਹਰ ਕੀਤੀ ਹੈ ਤੇ ਦੱਸਿਆ ਮੈਂ ਸਭ ਕੁਝ ਕਰ ਸਕਦਾ। ਇਹ ਖੁਦਾ ਜੋ ਚਾਹੁੰਦਾ ਹੁੰਦਾ, ਉਹਦੀ ਮਰਜ਼ੀ ਨਾਲ ਸਭ ਕੁਝ ਹੁੰਦਾ। ਉਹਨੇ ਆਪਣੇ ਮੂੰਹ ਨਾਲ ਜੋ ਕਿਹਾ ਹੋ ਗਿਆ। ਮਾਲਕ ਹੈ ਉਹ, ਖਾਲਕ ਹੈ ਉਹ। ਉਹਦੀ ਕੁਦਰਤ, ਸਭ ਕੁਝ ਤਾਂ ਉਹਦੀ ਕੁਦਰਤ ਨਾਲ ਹੁੰਦਾ। ਤੇ ਅੱਗੇ ਅਸੀਂ ਵੇਖਦੇ ਹਾਂ ਪੰਜਵਾਂ ਤਰੀਕਾ। ਪੰਜਵੇਂ ਤਰੀਕੇ ਨਾਲ ਵੀ ਕੁਝ ਲੋਕ ਪੈਦਾ ਹੋਏ ਨੇ। ਉਹ ਕਿਹੜੇ ਲੋਕ ਨੇ? ਅਸੀਂ ਯਹੋਨਾ ਦੀ ਅੰਜੀਲ 'ਚ ਜਾਵਾਂਗੇ ਤੇ ਯਹੋਨਾ ਦੀ ਅੰਜੀਲ ਦੇ ਵਿੱਚ ਲਿਖਿਆ ਹੈ ਪਹਿਲੇ ਬਾਬ ਦੀ, ਜਦੋਂ ਅਸੀਂ 12ਵੀਂ ਆਇਤ ਪੜ੍ਹਨੇ ਆ, 12ਵੀਂ ਤੇ 13ਵੀਂ ਆਇਤ, ਤੇ ਉਹਦੇ 'ਚ ਲਿਖਿਆ ਹੈ ਜਿੰਨੇ ਲੋਕਾਂ ਨੇ ਖੁਦਾ ਨੂੰ ਕਬੂਲ ਕੀਤਾ, ਜਿੰਨਾ ਵੀ ਖੁਦਾ ਨੂੰ ਕਬੂਲ ਕੀਤਾ, ਖੁਦਾ ਨੇ ਉਹਨਾਂ ਨੂੰ ਆਪਣਾ ਪੁੱਤਰ ਬਣਾਇਆ। ਹੱਕ ਦਿੱਤਾ ਕਿ ਤੁਸੀਂ ਪੁੱਤਰ ਹੋ ਮੇਰੇ, ਜਿਹੜੇ ਉਹਦੇ ਤੇ ਈਮਾਨ ਲਿਆਉਂਦੇ ਨੇ। ਉਹ ਨਾ ਤੇ ਖੂਨ ਨਾਲ ਪੈਦਾ ਹੋਏ ਨੇ ਤੇ ਨਾ ਜਿਸਮ ਨਾਲ ਪੈਦਾ ਹੋਏ ਨੇ। ਦੋਵੇਂ ਗੱਲਾਂ ਨਹੀਂ ਆ, ਨਾ ਖੂਨ ਤੇ ਨਾ ਜਿਸਮ, ਤੇ ਨਾ ਇਨਸਾਨ ਦੇ ਇਰਾਦੇ ਨਾਲ। ਬਾਈਬਲ ਕਹਿੰਦੀ ਹੈ ਕਿ ਨਾ ਉਹ ਖੂਨ ਨਾਲ ਪੈਦਾ ਹੋਏ ਤੇ ਨਾ ਜਿਸਮ ਦੀ ਖਾਸ਼ ਨਾਲ ਤੇ ਨਾ ਇਨਸਾਨ ਦੇ ਇਰਾਦੇ ਨਾਲ। ਉਹ ਖੁਦਾ ਤੋਂ ਪੈਦਾ ਹੋਏ, ਬਲਕਿ ਉਹ ਖੁਦਾ ਤੋਂ ਪੈਦਾ ਹੋਏ ਨੇ। ਖੁਦਾ ਨੇ ਉਹਨਾਂ ਨੂੰ ਪੈਦਾ ਕੀਤਾ ਕਿ ਉਹਨਾਂ ਦੀ ਰੂਹ ਜਦੋਂ ਈਮਾਨ ਲੈ ਆਉਂਦੇ ਨੇ ਤੇ ਉਹਨਾਂ ਦੀ ਰੂਹ ਤਾਜ਼ਾ ਹੋ ਜਾਂਦੀ ਹੈ। ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਖੁਦਾ ਦੇ ਨਾਲ ਚੱਲਦੀ ਹੈ।
ਇਨਸਾਨ ਜਦੋਂ ਖੁਦਾ ਨੂੰ ਕਬੂਲ ਕਰ ਲੈਂਦਾ ਤੇ ਉਹਨੂੰ ਇੱਕ ਤਸੱਲੀ ਤੇ ਤਸਕੀਨ ਮਿਲ ਜਾਂਦੀ ਹੈ। ਇਹ ਕੋਈ ਨਵੀਂ ਪਦਾਇਸ਼ ਹੈ ਕਿ ਦੁਨੀਆਦਾਰੀ ਨੂੰ ਛੱਡ ਕੇ, ਸਾਰੇ ਯਾਨੀ ਕਿ ਗਲਤ ਕੰਮਾਂ ਨੂੰ ਛੱਡ ਕੇ ਜਦੋਂ ਉਹ ਖੁਦਾ ਦੀ ਹਜ਼ੂਰੀ ਚ ਆਉਂਦਾ ਹੈ ਤੇ ਉਹ ਨਵੇਂ ਸਿਰੇ ਤੋਂ ਪੈਦਾ ਹੁੰਦਾ ਹੈ। ਤੇ ਇਹਦੇ ਲਈ ਖੁਦਾਵੰਦ ਯਿਸੂ ਮਸੀਹ ਨਿਕੋਦੀਮਸ ਨੂੰ, ਜਿਹੜਾ ਸ਼ਰੀਅਤ ਦਾ ਆਲਮ ਹੈ, ਉਹਨੂੰ ਕਹਿੰਦੇ ਨੇ ਜਿੰਨੀ ਦੇਰ ਤੱਕ ਬੰਦਾ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਵੀ ਨਹੀਂ ਸਕਦਾ। ਯੋਹਨਾ ਦੀ ਅੰਜੀਲ ਦੇ 4 ਬਾਬ ਸ਼ਾਇਦ ਦਾ ਜ਼ਿਕਰ ਹੈ ਕਿ ਨਿਕੋਦੀਮਸ ਦੀ ਕਹਾਣੀ ਹੈ ਕਿ ਜਿੰਨੀ ਦੇਰ ਤੱਕ, ਕਹਾਣੀ ਕੀ ਹਕੀਕਤ ਹੈ ਕਿ ਯਿਸੂ ਮਸੀਹ ਦੇ ਕੋਲ ਆਉਂਦਾ ਹੈ, ਫਿਰ ਉਹਨੂੰ ਆਉਂਦਾ ਹੈ ਮੈਂ ਜਾਣਨਾ ਕਿ ਤੂੰ ਉਸਤਾਦ ਹੋ ਕੇ ਆਇਆ ਹੈ। ਲੇਕਿਨ ਯਿਸੂ ਮਸੀਹ ਉਹਨੂੰ ਆਂਦੇ ਨੇ, ਅਖੀਰ ਤੇ ਗੱਲ ਹੀ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਬੰਦਾ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਕਹਿੰਦਾ ਕਿਵੇਂ ਹੋਏਗਾ? ਬੁੱਢਾ ਹੋ ਕੇ ਬੰਦਾ ਮਾਂ ਦੇ ਪੇਟ 'ਚ ਜਾਏਗਾ। ਉਹ ਜਸਮਾਨੀ ਬੰਦਾ ਸੀ, ਉਹ ਜਸਮਾਨੀ ਸੋਚ ਰੱਖਦਾ ਸੀ, ਉਹ ਰੂਹਾਨੀ ਸੋਚ ਨਹੀਂ ਰੱਖਦਾ। ਉਹਨੂੰ ਇਹ ਨਹੀਂ ਪਤਾ ਕਿ ਰੂਹ ਨਾਲ ਪੈਦਾ ਹੋਣਾ ਜ਼ਰੂਰੀ ਹੈ ਤੇ 5ਵੀਂ ਵਾਰੀ ਇਨਸਾਨ ਰੂਹ ਨਾਲ ਪੈਦਾ ਹੁੰਦਾ ਹੈ। ਇਹ 5 ਤਰੀਕੇ ਦੱਸੇ ਨੇ ਮੈਂ ਬਾਈਬਲ ਦੇ ਵਿੱਚੋਂ ਜਿਹਦੇ ਨਾਲ ਇਨਸਾਨ ਦੀ ਪੈਦਾਇਸ਼ ਹੋਈ ਹੈ। ਤੇ ਮੈਂ ਯਕੀਨ ਰੱਖਣਾ, ਇਹ ਯਾਦ ਰੱਖੋਗੇ। ਤੇ ਸਾਰਿਆਂ ਤੋਂ ਜਿਹੜਾ ਅਖੀਰਲਾ ਹੈ ਨਾ, ਰੂਹ ਨਾਲ ਪੈਦਾ ਹੋਣਾ, ਇਹ ਖੁਦਾ ਹੀ ਕਰਦਾ ਜੇ। ਸਾਰੇ ਕੰਮ ਹੀ ਖੁਦਾ ਦੇ ਜੇ, ਖੁਦਾ ਦੀ ਮਰਜ਼ੀ ਤੋਂ ਬਗੈਰ ਕੁਛ ਨਹੀਂ ਜੇ। ਖੁਦਾ ਨੇ ਨਵੇਂ ਤਰੀਕੇ ਰੱਖੇ ਨੇ, ਇਸ ਲਈ ਨੇ ਸਾਰੇ ਨਵੇਂ ਤਰੀਕਿਆਂ ਲਈ ਅਸੀਂ ਖੁਦਾ ਦੀ ਸ਼ੁਕਰਗੁਜ਼ਾਰੀ ਕਰਨੇ ਆ। ਤੇ ਇਹ ਤਾਲੀਮੀ ਮੈਸੇਜ ਸੀ, ਇਹ ਤਾਲੀਮੀ ਪੈਗਾਮ ਸੀ ਜਿਹੜਾ ਮੈਂ ਤੁਹਾਨੂੰ ਦਿੱਤਾ ਹੈ, ਤਾਂ ਕਿ ਯਾਦ ਰੱਖੋ ਕਿ ਇਨਸਾਨ 5 ਤਰੀਕਿਆਂ ਨਾਲ ਪੈਦਾ ਹੋਇਆ। ਮੈਂ ਯਕੀਨ ਰੱਖਣਾ ਕਿ ਕਲਾਮ ਦੀਆਂ ਗੱਲਾਂ ਯਾਦ ਰੱਖੋਗੇ ਤੇ ਖੁਦਾ ਦੀ ਕੁਦਰਤ ਵੇਖੋ, ਖੁਦਾ ਕਿਹੜੇ ਨਵੇਂ ਤਰੀਕੇ ਨਾਲ ਸਾਰੇ ਕੰਮ ਕਰਦਾ ਰਿਹਾ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਸਾਰੀਆਂ ਚੀਜ਼ਾਂ ਸਮਝਣ ਦੀ ਤੌਫੀਕ ਦੇਵੇ। ਆਮੀਨ।